बाबा जी गुरु नानक देव जी के 551वें जन्म दिन दी तकरीबात ननकाना साहब जारी आ ते अज मेन दिन गुरपुरब का तकरीबात हो रही वा तो इतों थोड़ी देर तक नगर कीर्तन भी शुरू हो जाना वा तो इस टाइम मेरे नाल मौजूद आ इंडिया तो आए हुए साढ़े कुछ प्राहुणे इन्हां दे नाल असीं गलबात करते हैं जी। हाँ जी, की नाम तुहाडा? सुरिंदर कौर जी। अच्छा, तो कित्थों आए हो तुसीं? ਅਸੀਂ ਫਤਿਹਗੜ੍ਹ ਸਾਹਿਬ के आए हैं। कैसा लग रहा है इत्थे आके? बहुत बढ़िया लग रहा है, बहुत अच्छा लग रहा है। अच्छा, अज भी कदी आए हो? नहीं जी, पहली बार आए। अच्छा, तो ਜਦੋਂ ਤੁਸੀਂ ਉੱਥੋਂ ਆਉਣਾ ਸੀਗਾ ਤੇ ਉਦੋਂ ਤੇ ਸੁਣਦੇ ਹੋਣੇ ਪਤਾ ਨਹੀਂ ਉੱਥੇ ਕਿੱਦਾਂ ਦੇ ਹਾਲਾਤ ਆ ਕਿੱਦਾਂ ਦੇ? हाँ जी पहले बहुत हालात। अच्छा, ਤੇ ਇੱਥੇ ਆ ਕੇ ਫਿਰ बड़ा अच्छा लग गया जी। बड़ा अच्छा लगे, बहुत प्रेम आया। ਹਾਂਜੀ ਤੁਸੀਂ ਦੱਸੋ ਜੀ। हाँ जी, फतेहगढ़ ਆਉਣ ਤੋਂ ਪਹਿਲੇ ਤੇ ਡਰਦੇ ਹੋਣੇ ਆ ਤੁਸੀਂ ਕਿ ਜਾਈਏ ਕਿ ਨਾ ਜਾਈਏ? ना डरते नहीं सी, सानू पता सी प्यार करते हैं जी। हाँ जी, बहुत सत्कार करते हैं जी इत्थे। हाँ जी, बहुत साडा मन लग गया जी इत्थे। हाँ जी, सानू बहुत अच्छा लग गया जी। ਪਹਿਲੇ ਵੀ ਕਦੀ ਆਏ ਹੋ? ना जी, हाँ जी, ਤਾਂ ਵੀ ਤੁਹਾਡਾ ਵੀਜ਼ਾ ਲੱਗ ਗਿਆ? साडी वीजा लग गया। हाँ जी, सानू बहुत चाह चढ़िया जी। बाबा जी की कृपा होगी। हाँ जी, अपने नानक गुरु नानक देव जी साडा बहुत तांग सीगी दर्शन करने सीगे। हाँ जी, ਤੁਸੀਂ ਦੱਸੋ ਜੀ, ਤੁਸੀਂ ਕਿੱਥੋਂ ਆਏ? ਅਸੀਂ ਵਾਗਾ ਬਾਰਡਰ ਅਟਾਰੀ ਤੋਂ ਆਏ ਜੀ। ਅੱਛਾ, ਕੀ ਨਾਮ ਤੁਹਾਡਾ? ਮੇਰਾ ਨਾਮ ਪਰਮਜੀਤ ਜੀ। ਤੇ ਇੱਥੇ ਆ ਕੇ ਕਿਹਦਾ ਲੱਗਿਆ ਤੁਹਾਨੂੰ? ਬਹੁਤ ਵਧੀਆ ਲੱਗਿਆ ਜੀ, ਦੂਸਰੀ ਵਾਰ ਆਏ ਜੀ। ਬਹੁਤ ਹੀ ਮਹਾਰਾਜ ਦੀ ਕਿਰਪਾ ਮਾਲਕ ਦੀ, ਬਹੁਤ ਹੀ ਵਧੀਆ ਲੱਗਦਾ ਤੇ ਹੈ। ਪਹਿਲਾਂ ਕਦੋਂ ਆਏ ਸੀ? ਪਹਿਲਾਂ ਇਹ ਦੋ ਆਏ ਸੀ ਪਿਛਲੇ ਸਾਲ ਦੇ ਵਿੱਚ। ਅੱਛਾ, ਹਾਂਜੀ, 550 ਸਾਲ। ਬਹੁਤ ਸ਼ੁਕਰੀਆ ਜੀ। ਸਾਡੇ ਨਾਲ ਇੱਕ ਗੁਰੂ ਜੀ ਦੀ ਸਿੰਘਣੀ ਵੀ ਖੜੀ ਆ, ਇਹਨਾਂ ਦੇ ਨਾਲ ਵੀ ਗੱਲ ਕਰਦੇ ਆ। ਹਾਂਜੀ, ਕੀ ਹਾਲ ਆ ਜੀ? ਕੀ ਨਾਂ ਤੁਹਾਡਾ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਹੈ ਬਲਵਿੰਦਰ ਕੌਰ ਖਾਲਸਾ, ਗੱਤਕਾ ਪ੍ਰਧਾਨ, ਲੇਡੀ ਗੱਤਕੇ ਦੀ ਲੇਡੀ ਪ੍ਰਧਾਨ ਆ ਮੈਂ ਇਸਮਾਂ ਦੀ। ਹਾਂਜੀ, ਸਾਨੂੰ ਇੱਥੇ ਆ ਕੇ ਬਹੁਤ ਵਧੀਆ ਲੱਗਿਆ। ਪਾਕਿਸਤਾਨ ਵਿੱਚ ਪਹਿਲੀ ਵਾਰ ਆਏ ਆ ਤੇ ਬਹੁਤ ਵਧੀਆ ਲੱਗਿਆ। ਇੱਥੋਂ ਦੀ ਸੰਗਤ ਦਾ ਪਿਆਰ ਦੇਖਿਆ, ਬਹੁਤ ਜ਼ਿਆਦਾ ਵਧੀਆ ਲੱਗਿਆ। ਉਰੇ ਦਾ ਪਿਆਰ ਬਹੁਤ ਕਰਦੇ ਆ ਸਾਨੂੰ, ਬਹੁਤ ਜ਼ਿਆਦਾ ਸੇਵਾ ਸਾਡੀ ਵਧੀਆ ਕਰੀ ਇੱਥੋਂ ਦੀ ਸੰਗਤ। ਤੇ ਇੱਥੇ ਆ ਕੇ ਸਾਨੂੰ ਇੱਥੋਂ ਦੀ ਜੋ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੀ ਧੂੜ ਮਸਤਕ ਨੂੰ ਲਾਉਣੀ ਮਿਲੀ। ਅਸੀਂ ਕਰਮ ਵਾਲੇ ਹਾਂ ਜੋ ਸਾਨੂੰ ਪਾਕਿਸਤਾਨ ਦਾ ਵੀਜ਼ਾ ਮਿਲਿਆ ਤੇ ਅਸੀਂ ਦਰਸ਼ਨ ਕਰਕੇ ਬਹੁਤ ਖੁਸ਼ ਹੋਏ ਹਾਂ। ਤੇ ਹਾਂਜੀ, ਅੱਛਾ, ਤੇ ਤੁਸੀਂ ਆ ਜਿਹੜੇ ਕੱਪੜੇ ਪਾਏ ਹੋਏ ਆ ਇਹਦੇ ਬਾਰੇ ਥੋੜਾ ਜਿਹਾ ਦੱਸੋ। ਹਾਂਜੀ, ਇਹ ਮੇਰੇ ਕਿ ਵੀ ਮੈਂ ਗੁਰੂ ਦੀ ਸਿੰਘਣੀ ਆ। ਆਪਣੀ ਸਿੰਘਣੀ ਜਿਵੇਂ ਮਾਤਾ ਭਾਗ ਕੌਰ, ਮਾਤਾ ਸਾਹਿਬ ਕੌਰ ਜੀ ਸੀਗੇ, ਉਹ ਸਾਡੇ ਉਹਨਾਂ ਦੀਆਂ ਅਸੀਂ ਵਾਰਸਾਂ। ਜਿਵੇਂ ਗੁਰੂ ਗੋਬਿੰਦ ਸਿੰਘ ਜੀ ਸਾਡੇ 10ਵੇਂ ਪਿਤਾ ਦੇ, ਗੁਰੂ ਨਾਨਕ ਦੇਵ ਜੀ ਤੋਂ ਪੀੜ੍ਹੀ ਚੱਲਦੀ ਆ ਰਹੀ ਆ। 10ਵੇਂ ਪਾਤਸ਼ਾਹ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਸਨ, ਉਹਨਾਂ ਨੇ ਅੰਮ੍ਰਿਤ ਦੀ ਦਾਤ ਬਖਸ਼ੀ ਸਾਨੂੰ। 5 ਪਿਆਰਿਆਂ ਤੋਂ ਅੰਮ੍ਰਿਤ ਛਕਾ ਕੇ ਸਾਨੂੰ ਸਿੰਘ ਸਿੰਘਣੀਆਂ ਖੜੀਆਂ ਕਰੀਆਂ ਤੇ ਅੰਮ੍ਰਿਤ ਛਕਾ ਕੇ ਇਸ ਜੋ ਬਾਣਾ, ਇਹ ਗੁਰੂ ਦਾ ਬਾਣਾ ਵਾ ਤੇ ਇਹ ਸ਼ਸਤਰਧਾਰੀ ਸਿੰਘਣੀ ਦੀ ਨਿਸ਼ਾਨੀ ਆ। ਕਿਉਂਕਿ ਸਿੰਘਣੀ ਦਾ ਅਸਲੀ ਰੂਪ ਇਹੀ ਆ ਵੀ ਸ਼ਸਤਰਧਾਰੀ ਰਹਿਣਾ ਤੇ ਹਰ ਟਮੇ ਇਸ ਜੰਗ ਵਾਂਗ ਤਿਆਰ ਰਹਿਣਾ। ਵੀ ਜੰਗ ਤਿਆਰ ਬਰ ਤਿਆਰ ਸਿੰਘਣੀ ਚਾਹੀਦੀ ਆ। ਸਿੰਘਣੀ ਦਾ ਰੂਪ ਅਸਲੀ ਇਹੀ ਆ। ਤੇ ਅਸੀਂ ਪਿਤਾ ਦਸ਼ਮੇਸ਼ ਮਾਤਾ ਭਾਗ ਕੌਰ ਤੇ ਮਾਤਾ ਸਾਹਿਬ ਦੇਵਾ ਦੀ ਵਾਰਸਾਂ ਹਾਂ। ਅੱਛਾ, ਤੇ ਉੱਥੇ ਤੇ ਇੱਕ ਜੰਗ ਤੇ ਅੱਜ ਕੱਲ੍ਹ ਦਿੱਲੀ ਦੇ ਕੋਲ ਲੱਗੀ ਹੋਈ ਹੈ ਤੁਹਾਡੀ, ਉਹਦੇ ਵਿੱਚ ਉਹ ਜੰਗ ਜਿਹੜੀ ਆ ਉਹਦੇ ਵਿੱਚ ਜਦ ਸ਼ਸਤਰਾਂ ਦੀ ਵਾਰੀ ਆ ਉਦੋਂ ਲਾਵਾਂਗੇ ਨਾ। ਹਲੇ ਮੂੰਹ ਦੀ ਜੰਗ ਆ, ਉਹਦੇ ਮੂੰਹ ਦੀ ਜੰਗ ਵਾਲੇ ਪਹੁੰਚੇ ਹੋਏ ਆ। ਜਦ ਸ਼ਸਤਰਾਂ ਵਾਲੀ ਜੰਗ ਉਦੋਂ ਅਸੀਂ ਪਹੁੰਚਾਂਗੇ। ਜਦ ਸਾਡੇ ਇਹਨਾਂ ਦੀ ਜੰਗ ਹੋਊ ਅਸੀਂ ਬੈਠ ਕੇ ਧਰਨੇ ਲਾਉਣਾ ਚ ਨਹੀਂ ਹੈਗੇ, ਅਸੀਂ ਸ਼ਸਤਰ ਚਲਾਉਣ ਵਾਲਿਆਂ ਚੋਂ। ਅਸੀਂ ਫੌਜਾਂ ਵਾਂ ਗੁਰੂ ਦੀਆਂ। ਜਦੋਂ ਲੋੜ ਪਰ ਨੁਕਸਾਨ ਕੋਈ ਕਰੂਗਾ ਫਿਰ ਚੱਲਾਂਗੇ, ਫਿਰ ਸ਼ਸਤਰ ਚੱਕਾਂਗੇ ਆਪਣੇ। ਹਲੇ ਅਸੀਂ ਵੀ ਆਰਾਮ ਨਾਲ ਬੈਠ ਕੇ ਮੰਗ ਕਰ ਰਹੇ ਹਾਂ ਉਹਨਾਂ ਤੋਂ ਵੀ ਤੁਸੀਂ ਆਰਾਮ ਨਾਲ ਸਾਨੂੰ ਦੇ ਦਿਓ ਜੋ ਅਸੀਂ ਮੰਗ ਰਹੇ ਹਾਂ। ਨਹੀਂ ਮੰਗਣਗੇ ਫਿਰ ਤਾਂ ਕੰਮ ਵਧੂਗਾ ਹੀ। ਹਾਂ, ਸਾਡੇ ਗੁਰੂ ਸਾਹਿਬ ਨੇ ਪਹਿਲਾਂ, ਗੁਰੂ ਨਾਨਕ ਨੇ ਸਭ ਨੇ ਪਹਿਲਾਂ ਇਸ ਤਰ੍ਹਾਂ ਹੀ ਨਿਮਰਤਾ ਨਾਲ ਹੀ ਸਾਰੇ ਕਰੇ ਆ। ਨਿਮਰਤਾ ਨਾਲ ਹੀ ਸਾਰਾ ਕੁਝ ਕਰਿਆ। ਸਿੱਖੀ ਬੈਠ ਕੇ ਆਰਾਮ ਨਾਲ ਸੋਚਿਆ ਵੀ ਬੈਠ ਕੇ ਸਾਨੂੰ ਸਾਰਾ ਕੁਝ ਦੇ ਦੇਣ। ਜਦੋਂ ਫਿਰ ਨਹੀਂ ਮਿਲਿਆ ਜਾਂ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਦਸ਼ਮੇਸ਼ ਪਿਤਾ 6ਵੇਂ ਪਾਤਸ਼ਾਹ ਨੇ ਸ਼ਸਤਰ ਚੱਕਿਆ। ਜਦ ਧਰਮ ਦੇ ਖਿਲਾਫ ਨਹੀਂ ਚੱਕੇ, ਜੇ ਸਿਰਫ ਜੋ ਗਲਤੀਆਂ ਜ਼ੁਲਮ ਕਰਦੇ ਆ ਜ਼ੁਲਮ ਦੇ ਖਿਲਾਫ ਫਿਰ ਮਹਾਰਾਜ ਨੇ ਸ਼ਸਤਰ ਚੱਕੇ ਸੀ। ਜਦ ਸਾਡੇ ਤੇ ਜ਼ੁਲਮ ਹੋਊ ਫਿਰ ਅਸੀਂ ਸ਼ਸਤਰ ਚੱਕਾਂਗੇ। ਉਹਨਾਂ ਚਿਰ ਅਸੀਂ ਜੇ ਕਹਿੰਦੇ ਆ ਵੀ ਸਹਿਜ ਨਾਲ ਸਾਨੂੰ ਸਾਰਾ ਕੁਝ ਮਿਲ ਜਾਵੇ, ਸਹਿਜ ਨਾਲ ਮਿਲੂਗਾ, ਨਹੀਂ ਮਿਲੂਗਾ ਫਿਰ ਸ਼ਸਤਰ ਤਾਂ ਚੱਕਾਂਗੇ, ਫਿਰ ਅਸੀਂ ਸ਼ਸਤਰ ਕੱਢਾਂਗੇ। ਜ਼ੁਲਮ ਤੇ ਵੈਸੇ ਬੜਾ ਵੱਡਾ ਜਿਹੜਾ ਖੇਤੀਆਂ ਵਾਲਾ। ਹਾਂਜੀ, ਉਹ ਦੇਖ ਰਹੇ ਆ ਨਾ, ਹਲੇ ਨਾ ਕਰਿਆ ਫਿਰ ਤਾਂ ਕੰਮ ਵਧੂਗਾ ਹੀ। ਤੁਹਾਡੇ ਸਾਹਮਣੇ ਹੀ ਚੱਲ ਹੀ ਰਿਹਾ, ਤੁਸੀਂ ਦੇਖ ਹੀ ਰਹੇ ਹੋ। ਹਾਂਜੀ, ਫਿਰ ਤਾਂ ਚੱਕਣਾ ਹੀ ਪੈਣਾ। ਬਹੁਤ ਸ਼ੁਕਰੀਆ ਜੀ, ਬੜਾ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਆ ਸੁਣ ਲਿਆ ਜੀ ਤੁਸੀਂ ਕਿ ਜਿਹੜਾ ਅੱਜ ਕੱਲ੍ਹ ਕੰਮ ਦਿੱਲੀ 'ਚ ਵੀ ਜਾਰੀ ਹੈ, ਜਿਹੜਾ ਉੱਥੇ ਕਿਸਾਨਾਂ ਦੇ ਨਾਲ ਧਰੋਹ ਹੋ ਰਿਹਾ, ਜੋ ਜ਼ੁਲਮ ਹੋ ਰਿਹਾ, ਉਹਦੇ ਖਿਲਾਫ ਗੁਰੂ ਦੀ ਸਿੰਘਣੀ ਕਹਿੰਦੀ ਹੈ ਕਿ ਹਾਲੇ ਉਹ ਆਰਾਮ ਨਾਲ ਗੱਲ ਕਰਨ ਵਾਲੇ ਗਏ ਹੋਏ ਆ। ਜੇ ਸਾਨੂੰ ਸ਼ਸਤਰ ਚੱਕਣਾ ਪਿਆ ਤਾਂ ਅਸੀਂ ਵੀ ਚੁੱਕ ਲਾਂਗੇ, ਅਸੀਂ ਵੀ ਤਿਆਰ ਬੈਠੇ ਹਾਂ, ਕੋਈ ਐਸੀ ਗੱਲ ਨਹੀਂ ਹੈਗੀ। ਅੱਛਾ, ਇੱਕ